व्यूअर्स फिर दोबारा तुहाडा स्वागत है प्रोग्राम सच्चा सच विच जी। डॉक्टर साहब साडी ईमेल आई है पंजाब तो वीर अमरदीप सिंह जी दी। ਇਹ ਲਿਖਦੇ ਹਨ ਪੰਜਾਬ ਦੇ ਸਿੱਖਾਂ ਦੇ ਮਨਾਂ 'ਚ ਇੱਕ ਗੱਲ ਬੜੀ ਘਰ ਕਰ ਚੁੱਕੀ ਹੈ ਕਿ ਅਸੀਂ ਹਿੰਦੂਆਂ 'ਚੋਂ ਨਿਕਲੀ ਹੋਈ ਕੌਮ ਹਾਂ, ਅਸੀਂ ਹਿੰਦੂ ਕੌਮ ਦਾ ਇੱਕ ਅੰਗ ਹਾਂ। ਹੁਣ ਤਾਂ ਪ੍ਰਚਾਰ ਵੀ ਹਿੰਦੂ ਰੀਤਾਂ ਵਾਂਗੂ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਇੱਕ ਬਹੁਤ ਵੱਡੇ ਸਮਾਗਮ ਵਿੱਚ ਸਿਮਰਨ ਦੇ ਨਾਂ ਥੱਲੇ ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਜਾਪ ਹੋਇਆ। ਸਾਰੇ ਸਿੱਖਾਂ ਨੇ ਕੀਤਾ। ਮੈਂ ਹੈਰਾਨ ਉਦੋਂ ਹੋਇਆ ਜਦੋਂ ਇਹ ਜਾਪ ਕਰਾਉਣ ਵਾਲੇ ਤੇ ਕਰਨ ਵਾਲਿਆਂ ਨੇ ਦੁਮਾਲੇ ਬਣੇ ਹੋਏ ਸਨ। ਡਾਕਟਰ ਸਾਹਿਬ, ਜਿੰਨਾ ਚਿਰ ਸਿੱਖਾਂ ਨੂੰ ਇਹ ਗੱਲ ਕਲੀਅਰ ਨਹੀਂ ਹੁੰਦੀ ਕਿ ਅਸੀਂ ਹਿੰਦੂ ਨਹੀਂ ਹਾਂ, ਅਸੀਂ ਸਿੱਖ ਹਾਂ, ਜਿੰਨਾ ਚਿਰ ਇਹ ਗੱਲ ਕਲੀਅਰ ਨਹੀਂ ਹੁੰਦੀ ਕਿ ਅਸੀਂ ਦੋਹਾਂ ਧਰਮਾਂ ਹਿੰਦੂ ਤੇ ਮੁਸਲਮਾਨਾਂ ਤੋਂ ਵੱਖਰੇ ਹਾਂ, ਉਦੋਂ ਤੱਕ ਸਾਡੀ ਗੱਲ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਪੰਥ ਪ੍ਰਕਾਸ਼ ਵਿੱਚ ਅੰਕਿਤ ਹੈ, ਪੰਥ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਪੰਥ ਜੋ ਬਲੀ ਅਪਾਰਾ। ਜਦੋਂ ਤੱਕ ਸਿੱਖਾਂ ਵਿੱਚ ਆਪਣੇ ਨਿਆਰੇਪਨ ਦਾ ਅਹਿਸਾਸ ਨਹੀਂ ਹੁੰਦਾ, ਉਦੋਂ ਤੱਕ ਖਾਲਸਾ ਰਾਜ ਖਾਲਿਸਤਾਨ ਬਾਰੇ ਸੋਚ ਵੀ ਨਹੀਂ ਸਕਦੇ। ਇਹੋ ਜਿਹੇ ਸਿੱਖ ਤਾਂ ਆਮ ਆਦਮੀ ਪਾਰਟੀ ਨੂੰ ਹੀ ਸਭ ਕੁਝ ਮੰਨਣ ਲੱਗ ਪਏ ਹਨ। ਮੇਰਾ ਸੋਚਣਾ ਹੈ ਕਿ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਹ ਸਮਝਾਇਆ ਜਾਵੇ ਕਿ ਉਹ ਹਿੰਦੂ ਨਹੀਂ ਹਨ। ਆਪ ਜੀ ਨੂੰ ਸਾਰੀ ਦੁਨੀਆ ਵਿੱਚ ਬੈਠੇ ਸਿੱਖ ਸੁਣਦੇ ਹਨ, ਸੋ ਬੇਨਤੀ ਹੈ ਕਿ ਆਪ ਜੀ ਭਾਈ ਕਾਨ ਸਿੰਘ ਨਾਭਾ ਵੱਲੋਂ ਲਿਖੀ ਪੁਸਤਕ ਹਮ ਹਿੰਦੂ ਨਹੀਂ ਤੇ ਥੋੜੀ ਵਿਚਾਰ ਹਰ ਪ੍ਰੋਗਰਾਮ ਵਿੱਚ ਕਰਿਆ ਕਰੋ। ਸਿੱਖ ਆਪਣੇ ਆਪ ਨੂੰ ਹਿੰਦੂ ਨਾ ਮੰਨ ਕੇ ਸਿੱਖ ਮੰਨ ਲੈਣ, ਇਹਦੇ ਨਾਲ ਹੀ ਬਹੁਤ ਤਬਦੀਲੀ ਆਵੇਗੀ ਅਤੇ ਉਹਨਾਂ ਨੂੰ ਖਾਲਸਾ ਰਾਜ ਵੀ ਸਮਝ ਆ ਜਾਵੇਗਾ। ਭੁੱਲ ਚੁੱਕ ਮਾਫ ਜੀ। ਡਾਕਟਰ ਸਾਹਿਬ, ਵੀਰ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਕਾਫੀ ਦੇਰ ਤੋਂ ਇਹ ਉਹਨਾਂ ਦੀ ਲਿਖਤ ਆਈ ਹੋਈ ਸੀ, ਪਰ ਸੀਕੁਐਂਸ ਦੇ ਵਿੱਚ ਲੇਟ ਹੁੰਦੀ ਚਲੀ ਗਈ। ਮੈਂ ਖਿਮਾ ਚਾਹੁੰਦਾ ਜੀ। ਜਿਹੜੀ ਵੀਡੀਓ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਇੱਕ ਵੱਡੇ ਇਕੱਠ ਦੇ ਵਿੱਚ, ਔਰ ਉਹ ਇਕੱਠ ਦਾ ਸੰਬੰਧ ਵੀ ਸ਼ਾਇਦ ਨਾਨਕਸਰੀਆਂ ਦੇ ਨਾਲ ਹੈ ਜੀ, ਕਿ ਦੁਮਾਲਿਆਂ ਵਾਲੇ ਜਿਹੜੇ ਨੇ ਜਦੋਂ ਪਹਿਲਾਂ ਸਿਮਰਨ ਕਰਵਾਉਂਦੇ, ਫਿਰ ਹਰੇ ਰਾਮਾ ਹਰੇ ਕ੍ਰਿਸ਼ਨਾ, ਔਰ ਜਿਹੜੇ ਕਰਾਊਡ ਦੇ ਵਿੱਚ ਬੈਠੇ ਨੇ ਉਹ ਵੀ ਸਾਰੇ ਸਿਰ ਮਾਰ ਕੇ, ਜਿਵੇਂ ਕਦੇ ਹਿੱਪੀ ਜਿਹੜੇ ਨੇ 1960ਵਿਆਂ 'ਚ ਨਾਲੇ ਉਹਨਾਂ ਨੇ ਉਹ ਭੰਗ ਦੇ ਸੂਟੇ ਲਾਉਂਦੇ ਸੀਗੇ, ਜਿਹਨੂੰ ਇਹ ਮਰੂਆਨਾ ਕਹਿੰਦੇ ਨੇ। ਉੱਥੇ ਖੁੱਲੀ ਭੰਗ ਦੇ ਜੰਗਲ ਹੁੰਦੇ ਨੇ ਤੇ ਨਾਲ ਹੀ ਫਿਰ ਉਹ ਦਮ ਮਾਰੋ ਦਮ ਕਰਦੇ ਆ, ਉਸ ਦਾ ਚਿਲਮ ਦਾ ਸੂਟਾ ਲਾਉਂਦੇ ਆ, ਹਰੇ ਰਾਮਾ ਹਰੇ ਕ੍ਰਿਸ਼ਨਾ ਜਿਹੜਾ ਉਹ ਕਰਦੇ ਸੀ। ਸੋ ਇਸ ਕਿਸਮ ਦੀ ਫਰੈਂਜ਼ੀ ਇਹਨਾਂ ਦੀ, ਫਿਰ ਇਹਨਾਂ ਚੋਂ ਇੱਕ ਮੂਵਮੈਂਟ ਖੜੀ ਹੋ ਗਈ, ਉਹਨੂੰ ਕਹਿੰਦੇ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ। ਜੀ। ਉਹ ਕਈ ਥਾਵਾਂ ਤੇ ਪਾਬੰਦੀ ਆ ਉਹਨਾਂ ਦੇ ਉੱਤੇ, ਕਈ ਮੁਲਕਾਂ ਦੇ ਵਿੱਚ ਹੁਣ ਤਾਂ ਖੜੇ ਆਲਮੋਸਟ ਖਤਮ ਹੋ ਗਈ ਹੈ, ਲੇਕਿਨ ਅਜੇ ਵੀ ਇਹਨਾਂ ਦੀਆਂ ਪਾਕਟਸ ਇੱਧਰ ਉੱਧਰ ਹੈਗੀਆਂ ਨੇ। ਸੋ ਇਹ ਪੂਰੀ ਮੂਵਮੈਂਟ ਸੀ ਹਰੇ ਰਾਮਾ ਹਰੇ ਕ੍ਰਿਸ਼ਨਾ ਦੇ ਨਾਂ ਥੱਲੇ, ਜਿੱਥੇ ਕਿ ਉਹ ਪੂਰੇ ਨਸ਼ੇ ਦੇ ਵਿੱਚ ਪੂਰਾ ਸੜਕਾਂ ਦੇ ਉੱਤੇ ਪੂਰਾ ਉਹ ਵਜਾਉਂਦਿਆਂ ਹੋਇਆ ਟੱਲੀਆਂ ਜਿਹੀਆਂ ਤੇ ਉਹ ਸਿਰ ਸੁਰ ਮਾਰਦੇ ਸੀ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀਰ ਅਮਰਦੀਪ ਸਿੰਘ ਜੀ ਨੇ ਕਿ ਵੀ ਇਹ ਇੱਕ ਲੇਟਲੀ ਰੁਝਾਨ, ਔਰ ਖਾਸ ਤੌਰ ਤੇ ਇਹਦੇ 'ਚ ਬਾਦਲ ਦਾ ਬਹੁਤ ਵੱਡਾ ਰੋਲ ਹੈ ਕਿ ਜਿਸ ਤਰੀਕੇ ਨਾਲ ਇਹਨੇ RSS ਦੀਆਂ ਹਿੰਦੂਤਵਾ ਦੀਆਂ ਜੜ੍ਹਾਂ ਪੰਜਾਬ 'ਚ ਲਵਾਈਆਂ ਜੀ। 1999 ਦੇ ਖਾਲਸਾ ਸਾਜਨਾ ਦਿਵਸ ਦੇ 300ਵੇਂ ਅਵਸਰ ਦੇ ਮੌਕੇ ਕਿਵੇਂ RSS ਦੇ ਵਲੰਟੀਅਰਸ ਨੇ ਖਾਕੀ ਨਿਕਰਾਂ ਪਾ ਕੇ ਅਨੰਦਪੁਰ ਸਾਹਿਬ ਦੇ ਵਿੱਚ ਮਾਰਚ ਕੀਤਾ ਆਮ ਦੂਸਰੀ ਖਾਲਸਾ ਪੈਰੇਡ ਦੇ ਨਾਲ। ਸੋ ਹੌਲੀ ਔਰ ਪੰਜਾਬ 'ਚ ਜਿਵੇਂ ਬਈਆਂ ਨੂੰ UP ਬਿਹਾਰ ਵਾਲਿਆਂ ਨੂੰ ਲਿਆ ਕੇ ਵਸਾਇਆ, ਔਰ ਉਹਨਾਂ ਦੇ ਦਿਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਖਾਸ ਸਹੂਲਤਾਂ ਨੇ, ਰਹਿਣ ਲਈ ਕਲੋਨੀਜ਼ ਬਣਾ ਦਿੱਤੀਆਂ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪੱਕੇ ਤੌਰ ਦੇ ਉੱਤੇ ਇੱਥੇ ਹੀ ਸੈਟਲ ਹੋ ਰਹੇ ਨੇ ਜੀ। ਸੋ ਇਸ ਸਾਰੇ ਪਾਰਟ ਨੇ, ਪਲੱਸ ਆ ਜਿੰਨੇ ਫਰਾਡ ਜੋਗੀ ਉਹ ਰਾਮਦੇਵ ਹੋਏ ਆ, ਹੁਣ ਚੰਦੂ ਮਾਜਰੇ ਦੀ ਇਲੈਕਸ਼ਨ ਕੈਂਪੇਨ ਰਾਮਦੇਵ ਕਰ ਰਿਹਾ ਸੀ ਆ ਕੇ ਜੀ। ਉਹ ਜਿਹੜਾ ਇੱਕ ਹੋਰ ਫਰਾਡ ਹੈ ਸ਼੍ਰੀ 4 ਵਾਰੀ ਸ਼੍ਰੀ ਲਿਖਦਾ, ਇੱਕ ਵਾਰੀ ਨਾਲ ਉਹਦਾ ਗੁਜ਼ਾਰਾ ਨਹੀਂ, ਰਵੀ ਸ਼ੰਕਰ ਜੀ, ਉਹਨੂੰ ਲਿਆ ਕੇ ਜਿਹੜਾ ਅਕਾਲ ਤਖਤ ਤੇ ਵੀ ਸਨਮਾਨਿਤ ਕੀਤਾ, 300 ਸਾਲਾਂ ਦੇ ਵੇੜੇ ਵੀ ਕੀਤਾ। ਸੋ ਇਹ ਜਿਹੜੇ ਸਾਰੇ ਇਸ ਕਿਸਮ ਦੇ ਫਰਾਡ ਨੇ, ਔਰ ਤਾਂਤਰਿਕਾਂ ਨੂੰ ਤਾਂ ਆਪ ਮੰਨਦੇ ਨੇ। ਉਹਦਾ ਨਗ ਜਿਹੜਾ ਪਾਇਆ ਹੋਇਆ ਉਹਨੇ ਇਸ ਉਂਗਲ ਦੇ ਵਿੱਚ ਸੁਖਬੀਰ ਨੇ, ਤਾਂਤਰਿਕ ਉਹਦਾ ਕੀ ਚੰਦਰਕਾਂਤ ਸਵਾਮੀ ਦਾ ਦਿੱਤਾ ਹੋਇਆ ਜੀ। ਸੋ ਇਹ ਸਾਰਾ ਜਿਹੜਾ ਇਸ ਕਿਸਮ ਦਾ ਪਖੰਡਵਾਦ ਹੈ, ਗਊਸ਼ਾਲਾ ਖੁਲਾਣੀਆਂ, ਗੋਆ ਚੁੱਕਦੀ ਰਹੀ ਦੀ ਮਾਂ ਵੀ ਸੁਖਬੀਰ ਦੀ ਸੁਰਿੰਦਰ ਕੌਰ ਬਾਦਲ ਨੇ ਕਿਹਾ ਜੀ ਜਿੱਥੇ ਮਰਜ਼ੀ ਪੰਜਾਬ 'ਚ ਦੱਸੋ ਕਿੱਥੇ ਥਾਂ ਚਾਹੀਦੀ ਹੈ ਗਊਸ਼ਾਲਾਵਾਂ ਲਈ, ਮੈਂ ਦਿਆਂਗਾ। ਤੇ ਜੇ ਗਊਆਂ ਮਰ ਗਈਆਂ ਉੱਥੇ ਮਾਰਤੀਆਂ ਕਿਸੇ ਨੇ, ਤੇ ਫਿਰ ਹੋਇਆ ਜੀ ਅਸੀਂ ਉਹਨਾਂ ਦੀ ਯਾਦਗਾਰ ਬਣਾਵਾਂਗੇ, ਅਸੈਂਬਲੀ 'ਚ ਮੌਨ ਰਖਾਇਆ। ਹੁਣ ਇਹ ਜਿਹੜੇ ਸਾਰੇ ਟ੍ਰੈਂਡ ਨੇ, ਜਦੋਂ ਮੁੱਖ ਪਾਰਟੀ ਔਰ ਉਸ ਪਾਰਟੀ ਦੇ ਲੀਡਰ ਨੂੰ ਅਕਾਲ ਤਖਤ ਨੇ ਪੰਥ ਰਤਨ ਕਿਹਾ ਹੋਏ, ਉਸ ਨੂੰ ਫਖਰੇ ਕੌਮ ਕਿਹਾ ਹੋਏ,
ਤੇ ਇਹਦਾ ਮਤਲਬ ਇਹ ਹੈ ਵੀ ਮੈਸੇਜ ਤਾਂ ਆਮ ਮਾਸਿਸ ਨੂੰ ਜਿਨ੍ਹਾਂ ਦੇ ਕੋਲ ਕੋਈ ਹੋਰ ਨਹੀਂ ਹੈ, ਔਰ ਬਾਦਲ ਨੂੰ ਇਸ ਕਦਰ ਪੋਪੂਲਰਾਈਜ਼ ਕਰਨ ਦਾ ਯਤਨ ਹੈ ਕਿ ਉੱਥੇ ਜਿਨ੍ਹਾਂ ਕੰਧਾਂ ਦੇ ਉੱਤੇ ਅੱਗੇ ਉਹ ਪਾਥੀਆਂ ਲੱਗੀਆਂ ਹੁੰਦੀਆਂ ਉੱਤੇ ਬਾਦਲ ਦੀ ਫੋਟੋ ਵਾਲੇ ਇਸ਼ਤਿਹਾਰ ਲੱਗੇ ਹੁੰਦੇ ਨੇ ਜੀ। ਜੇ ਕੋਈ ਬੱਚਿਆਂ ਨੂੰ ਸਾਈਕਲ ਦੇਣ ਦੀ ਸਕੀਮ ਆਈ ਹੈ, ਸਾਈਕਲਾਂ ਦੇ ਉੱਤੇ ਉਹਦੀਆਂ ਫੋਟੋਆਂ ਲੱਗੀਆਂ ਹੋਈਆਂ। ਜੇ ਆਟਾ ਦਾਲ ਸਕੀਮ ਹੈ ਤਾਂ ਉਹਨਾਂ ਬੋਰੀਆਂ ਦੇ ਉੱਤੇ ਬਾਦਲ ਦੀ ਲੱਗੀ ਹੋਈ ਹੈ ਫੋਟੋ ਜੀ। ਆ ਹੁਣ ਅੱਜ ਹੀ ਮੈਂ ਖਬਰ ਦੇਖ ਰਿਹਾ ਸੀ ਕਿ ਉੱਥੇ ਸਕੂਲ ਟੈਕਸਟ ਬੁੱਕਸ ਜਿਹੜੀਆਂ ਛਪਦੀਆਂ ਉਹਨਾਂ ਦੇ ਵਿੱਚ ਇੱਕ ਪੂਰਾ ਚੈਪਟਰ ਬਾਦਲ ਕਿਆਂ ਦੇ ਉੱਤੇ ਸੀ। ਸ਼ਾਇਦ ਕੋਰਟ ਨੇ ਉਹਨਾਂ ਨੂੰ ਰੋਕਿਆ, ਉਹਨਾਂ ਨੇ ਉਹ ਕਿਤਾਬਾਂ ਨੂੰ ਦੇਣ ਦੇ ਉੱਤੇ ਪਾਬੰਦੀ ਲਾਈ ਹੈ ਕਿ ਅੱਗੋਂ ਉਹ ਚੈਪਟਰ ਕੱਢਿਆ ਜਾਏਗਾ। ਹੁਣ ਉਹ ਜਲੇ ਹਰਨਾਕਸ਼ ਥਲੇ ਹਰਨਾਕਸ਼ ਵਾਂਗ ਉੱਪਰੋਂ ਥੱਲੇ ਤੱਕ ਬਾਦਲ ਹੈ ਤੇ ਬਾਦਲ ਪੂਰੀ ਤਰ੍ਹਾਂ ਹਿੰਦੂਤਵਾ ਦੇ ਰੰਗ ਚ ਰੰਗਿਆ, ਲਾਲ ਵੱਡੇ ਸਾਰਾ ਮੱਥਾ ਸੰਧੂਰ ਨਾਲ ਭਰਿਆ ਹੁੰਦਾ, ਥਾਂ ਥਾਂ ਕਿਤੇ ਮੁਕਟ ਸਿਰ ਤੇ ਰੱਖਿਆ ਹੁੰਦਾ। ਇਹੀ ਹਾਲ ਇਹਦਾ ਸੁਖਬੀਰ ਦੇ। ਹੁਣ ਇਹਨਾਂ ਹਾਲਾਤਾਂ 'ਚ ਆਮ ਲੋਕਾਂ ਨੂੰ, ਆਮ ਸਿੱਖਾਂ ਨੂੰ ਕੀ ਸੁਨੇਹਾ ਜਾ ਰਿਹਾ? ਸਭ ਅਕਾਲ ਤਖਤ ਦੀ ਸਰਪ੍ਰਸਤੀ ਥੱਲੇ ਹੋ ਰਿਹਾ। ਉਹਨਾਂ ਦੇ ਲਈ ਤਾਂ ਫਿਰ ਇਹ ਕਾਮਨ ਹੈ ਕਿ ਜੇ ਸਿੱਖ ਨੇ ਟਿੱਕਾ ਲਾ ਰਿਹਾ ਤਾਂ ਠੀਕ ਹੈ, ਜੇ ਸਿੱਖ ਹਵਨ ਕਰਾ ਰਿਹਾ ਇਹ ਵੀ ਹੋ ਸਕਦਾ ਹੈ। ਜੇ ਉਹ ਗੋਹਾ ਪੱਥਦਾ ਗਊਸ਼ਾਲਾ 'ਚ ਜਾ ਕੇ ਉੱਥੇ ਗਊਆਂ ਨੂੰ ਜਿਹੜਾ ਉਹ ਪੀੜਾ ਖਵਾਉਂਦਾ ਜਾਂ ਖਵਾਉਂਦੀ ਹੈ ਬੀਬੀ, ਤੇ ਇਹ ਵੀ ਬੜਾ ਪੁੰਨ ਦਾ ਕੰਮ ਹੈ। ਜੇ ਜੋਤਸ਼ੀ ਤਾਂਤਰਿਕ ਸਾਰੇ ਆ ਗਏ, ਇਹ ਵੀ ਸਾਡੇ ਧਰਮ ਦਾ ਹਿੱਸਾ ਹੀ ਹੈ। ਤੇ ਜੇ ਇਸ ਸਾਰੇ ਦੇ ਨਾਲ ਹੁਣ ਹਰੇ ਰਾਮਾ ਹਰੇ ਕ੍ਰਿਸ਼ਨਾ ਰਹਿ ਗਿਆ ਸੀ, ਇਹ ਵੀ ਸ਼ੁਰੂ ਹੋ ਗਿਆ। ਉਹਨਾਂ ਨੇ ਕਹਿਣਾ ਜੀ ਦੇਖੋ ਰਾਮ ਤੇ ਕ੍ਰਿਸ਼ਨ ਨਾਂ ਨਹੀਂ ਆਇਆ ਹੋਇਆ ਗੁਰੂ ਗ੍ਰੰਥ ਸਾਹਿਬ, ਜਿਵੇਂ ਉਹ ਨਵੀਨ ਮਹਾਜਨ ਲਿਖਦਾ ਹੁੰਦਾ ਕਿ ਜੀ ਇੰਨੀ ਵਾਰੀ ਰਾਮ ਆਇਆ ਜੀ, ਇਹ ਸਾਡਾ ਹੀ ਰਾਮ ਹੈ। ਉਹ ਮੈਂ ਕਹਾਂ ਦਸ਼ਰਥ ਦਾ ਬੇਟਾ ਰਾਮ ਹੈ ਤੁਹਾਡਾ, ਇਹ ਰਾਮ ਹੋਰ ਹੈ ਜੀ। ਲੇਕਿਨ ਆਮ ਲੋਕਾਂ 'ਚ ਜਿਹੜਾ ਇਹ ਇਮੇਜ ਬਣ ਗਿਆ, ਇਹ ਇਮੇਜ ਬਣਾ ਦਿੱਤਾ ਗਿਆ, ਉਹਦਾ ਨਤੀਜਾ ਅੱਜ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਜਨਤਾ ਹੈ, ਸਿੱਖ ਨੇ, ਉਹ ਗੁੰਮਰਾਹ ਨੇ। ਦੇਵੀਆਂ ਵੱਲ ਤਾਂ ਜਾਂਦੇ ਹੀ ਸੀ, ਕੋਈ ਵੈਸ਼ਨੋ ਦੇਵੀ ਚੜਿਆ, ਕੋਈ ਚਵਿੰਡਾ ਗਿਆ, ਕੋਈ ਕਿਤੇ ਗਿਆ, ਵਰਤ ਵੀ ਰੱਖਣ ਲੱਗ ਗਈਆਂ ਬੀਬੀਆਂ, ਕਰਵਾ ਚੌਥ ਵੀ ਹੋ ਗਿਆ। ਅੱਧੀਆਂ ਤਾਂ ਕੜਵਾ ਚੌਥ ਹੀ ਕਹੀ ਜਾਣਗੀਆਂ, ਉਹਨੂੰ ਕਰਵਾ ਕਹਿਣਾ ਵੀ ਨਹੀਂ ਆਉਂਦਾ ਹੈ, ਪਰ ਕੜਵਾ ਹੈ ਕਿ ਮਿੱਠਾ ਹੈ, ਉਹ ਫੈਣੀਆਂ ਜ਼ਰੂਰ ਖਾ ਜਾਂਦੀਆਂ ਔਰ ਉਹ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸਾਰਾ। ਹੁਣ ਇਸ ਸਾਰੇ 'ਚ ਇਹਨਾਂ ਦਾ ਜਿਹੜਾ ਆਰਗੂਮੈਂਟ ਹੈ ਕਿ ਵੀ ਪਹਿਲਾਂ ਤਾਂ ਅਸੀਂ ਸਿੱਖਾਂ ਨੂੰ ਇਹ ਦੱਸੀਏ ਕਿ ਅਸੀਂ ਵਿਲੱਖਣ, ਉਸ ਤੋਂ ਬਾਅਦ ਹੀ ਖਾਲਿਸਤਾਨ ਦੀ ਗੱਲ ਹੋਏਗੀ। ਪਰ ਇੱਥੇ ਮੈਂ ਵਿਦ ਡਿਊ ਲਵ ਐਂਡ ਰਿਸਪੈਕਟ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਸਭ ਕੁਝ ਹੋ ਹੀ ਤਾਂ ਰਿਹਾ ਕਿ ਤੁਹਾਡਾ ਆਪਣਾ ਮੁਲਕ ਨਹੀਂ ਹੈ, ਤੁਹਾਡਾ ਆਪਣਾ ਦੇਸ਼ ਨਹੀਂ ਹੈ, ਔਰ ਤੁਹਾਡੇ ਕੋਲ ਕੋਈ ਪ੍ਰੋਸੈਸ ਹੁਣ ਬਾਕੀ ਨਹੀਂ ਬਚੀ ਹੈ। ਤੁਸੀਂ ਇਹ ਕਹੋ ਕਿ ਜੀ ਹੁਣ ਇਹੀ ਅਕਾਲੀ, ਜਦੋਂ ਇਹਨਾਂ ਅਕਾਲੀਆਂ ਨੂੰ ਕੋਈ ਸ਼ਰਮ ਦਿੰਦਾ ਸੀ ਸਰਦਾਰ ਕਪੂਰ ਸਿੰਘ ਵਰਗਾ ਕਿ ਤੁਸੀਂ ਕੌਮੀ ਘਰ ਜਾਂ ਆਪਣੀ ਆਜ਼ਾਦੀ ਦੀ ਗੱਲ ਛੱਡ ਕੇ ਕੀ ਕਰ ਰਹੇ ਹੋ, ਤਾਂ ਇਹ ਕਹਿੰਦੇ ਸੀ ਅਸੀਂ ਪੜਾਅਵਾਰ ਵੱਧ ਰਹੇ ਹਾਂ ਜੀ। ਨਿਸ਼ਾਨਾ ਸਾਡਾ ਵੀ ਉਹੀ ਹੈ, ਪਰ ਅਸੀਂ ਪੜਾਅਵਾਰ ਵੱਧ ਰਹੇ ਹਾਂ, ਇੱਕ ਇੱਕ ਪੜਾਅ ਤੋਂ ਅਸੀਂ ਜਾ ਰਹੇ। ਤੇ ਉਹ ਸੰਤ ਭੰਡਾਰੇ ਕਹਿੰਦੇ ਸੀ ਜੀ 80 ਸਾਲ ਤੁਹਾਨੂੰ ਹੋ ਗਏ, 90 ਸਾਲ ਤੁਹਾਡਾ ਅਜੇ ਤੱਕ ਸ਼ਾਂਤੀ ਨਹੀਂ ਮੁੱਕੀ। ਸ਼ਾਂਤੀ ਜਿਹੜੀ ਹੈ ਹੁਣ ਹੋ ਗਏ, ਉਹ 84 ਤੋਂ ਪਹਿਲਾਂ ਕੈਲਕੂਲੇਟ ਕਰਦੇ ਸੀ 47 ਤੋਂ ਬਾਅਦ ਕਿ ਭਾਈ ਹੁਣ ਤਾਂ ਤੁਹਾਡੀ ਸ਼ਾਂਤੀ ਵੀ 35-36 ਸਾਲਾਂ ਦੀ ਹੋ ਗਈ, ਵਿਆਹੋ ਵੀ ਉਹਨੂੰ। ਕਦੋਂ ਤੱਕ ਸ਼ਾਂਤੀ ਕੁੱਕੋਗੇ ਤੇ ਕਦੋਂ ਤੱਕ ਤੁਹਾਡਾ ਆਖਰੀ ਪੜਾਅ ਕਦੋਂ ਮੁੱਕੇਗਾ? ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਵੇਲਾ ਨਹੀਂ ਹੈ ਕਿ ਜੀ ਅਸੀਂ ਕਹੀਏ ਕਿ ਜੀ ਪਹਿਲਾਂ ਕੋਈ ਇਹ ਹੋਏ ਕਿ ਉਹ ਸਿੱਖ ਬਣ ਜਾਣ, ਉਹਨਾਂ ਨੂੰ ਦੱਸ ਦਈਏ ਕੀ ਹੈ। ਉੱਥੇ ਹੁਣ ਨਹੀਂ ਦੱਸਿਆ ਜਾਣਾ। ਉਹਨਾਂ ਨੇ ਇੰਨਾ ਕੁ ਡੋਮੀਨੇਟ ਕੀਤਾ ਸਾਰੇ ਪਾਸਿਓਂ ਕਿ ਹੁਣ ਸਾਡਾ ਥੋੜੇ ਨੇ, ਬਹੁਤੇ ਨੇ, ਹਾਰਸ਼ ਤਰੀਕੇ ਅਪਣਾਣੇ ਪੈਂਦੇ ਨੇ, ਕੋਈ ਸਖਤ ਤੌਰ ਤਰੀਕੇ। ਜੇ ਅਸੀਂ ਆਪਣਾ ਪ੍ਰਾਈਡ ਵਾਲਾ ਆਪਣਾ ਮੁਲਕ ਨਹੀਂ ਬਣਾ ਸਕਾਂਗੇ ਤੇ ਸਿੱਖੀ ਸਰਵਾਈਵ ਨਹੀਂ ਕਰੇਗੀ। ਬੜੀ ਸਿੰਪਲ ਗੱਲ। ਤੁਸੀਂ ਇਹ ਕਹੋ ਜੀ ਉੱਥੇ ਤੁਸੀਂ ਕਿਹਨੂੰ ਦੱਸੋਗੇ? ਕਿਹਨੂੰ? ਤੁਹਾਡਾ ਇੱਕ ਪ੍ਰਚਾਰ ਦੇ ਬਰਾਬਰ ਉੱਥੇ 36 ਚੈਨਲ ਉਹਨਾਂ ਦੇ ਚੱਲ ਰਹੇ ਨੇ, ਸਵੇਰ ਤੋਂ ਸ਼ਾਮ ਤੱਕ ਉਹੀ ਪਖੰਡਵਾਦ ਜਿਹੜਾ ਉਹਨੂੰ ਐਨਕਰੇਜ ਕੀਤਾ ਜਾਂਦਾ ਹੈ। ਕਿਤੇ ਆ ਪਿੱਛੇ ਖਬਰ ਸੀ ਜੀ ਕਿ ਫਲਾਣੀ ਥਾਂ ਹਨੂਮਾਨ ਦੀ ਮੂਰਤੀ ਦੇ ਵਿੱਚੋਂ ਜਿਹੜਾ ਹੈ ਉਹ ਘਿਓ ਟਪਕ ਰਿਹਾ, ਔਰ ਲਗਾਤਾਰ ਤਾਂ ਨਾਲ ਇੱਕ ਕਹਾਣੀ ਇੱਕ ਮੀਡੀਆ ਨੇ ਛਾਪੀ, ਦੂਜੇ ਨੇ ਕਿਹਾ ਹਾਂ, ਉਹਨੇ ਕਿਹਾ ਜੀ ਉਹ ਇੱਕ ਡਾਕਟਰ ਹੈ, ਉਹਨੇ ਵੀ ਕਿਹਾ ਕਿ ਜੀ ਉਹ ਹਨੂਮਾਨ ਦੀ ਮੂਰਤੀ ਚੋਂ ਘਿਓ ਟਪਕ ਰਿਹਾ। ਹਜ਼ਾਰਾਂ ਦੀ ਗਿਣਤੀ 'ਚ ਲੋਕ ਉਹ ਰਾਤੋਂ ਰਾਤ ਉਹ ਜਿਹੜਾ ਜੰਗਲ ਜਿਹੀ ਥਾਂ ਸੀ ਉੱਥੇ ਵੱਡੇ ਵੱਡੀਆਂ ਉਸਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ ਇਹ ਤਾਂ ਹਨੂਮਾਨ ਜੀ ਦੀ ਕਰਾਮਾਤ ਹੈ ਕਿ ਉਹਦੇ ਚੋਂ ਘਿਓ ਟਪ। ਹੁਣ ਤੁਸੀਂ ਪਹਿਲਾਂ ਇਦਾਂ ਹੀ ਗਣੇਸ਼ ਨੇ ਦੁੱਧ ਪੀਤਾ, ਬੜੇ ਬੜੇ ਪੜ੍ਹੇ ਲਿਖੇ ਕਹਿਣ ਜੀ ਮੇਰੇ ਵੀ ਗਣੇਸ਼ ਮੇਰੇ ਘਰ ਚੋਂ ਪਿੱਤਲ ਦਾ ਪਿਆ, ਉਹ ਵੀ ਉਹਨੂੰ ਵੀ ਮੈਂ ਪਾਇਆ ਚਮਚਾ, ਉਹ ਵੀ ਪੀ ਗਿਆ ਜੀ। ਔਰ ਇੰਨਾ ਉਹ ਫੈਲਾਇਆ ਉਹਨਾਂ ਨੇ ਕਿ ਚੀਫ ਇਲੈਕਸ਼ਨ ਕਮਿਸ਼ਨਰ ਸਟੇਸ਼ਨ, ਸੁਪਰੀਮ ਕੋਰਟ ਦੇ ਚੀਫ ਜਸਟਿਸ ਲੰਬੀ ਲਾਈਨ 'ਚ ਲੱਗੇ ਹੁੰਦੇ ਸੀ ਮੰਦਰਾਂ ਦੇ ਬਾਹਰ ਕਿ ਜੀ ਗਣੇਸ਼ ਜੀ ਨੂੰ ਦੁੱਧ ਪਿਆਣਾ। ਸੋ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਵੀ ਹੁਣ ਇਹ ਗਣੇਸ਼ ਦਾ ਦੁੱਧ ਪੀਏਗਾ, ਇੱਥੇ ਹਨੂਮਾਨ ਦੀ ਮੂਰਤੀ ਚੋਂ ਘਿਓ ਚੋਏਗਾ ਤੇ ਤੁਹਾਡੇ ਗੁਰਦੁਆਰੇ ਢਾਏ ਜਾਣਗੇ। ਉਹ ਵਿਚਾਰਾ ਇੱਕ ਲੱਗਾ ਹੋਇਆ ਦਿੱਲੀ ਦਾ ਬੱਬਰ, ਗੁਰਬਚਨ ਸਿੰਘ ਬੱਬਰ ਉਹਨਾਂ ਦਾ ਨਾਂ ਹੈ, ਕਿ ਵੀ ਹਰਿਦੁਆਰ ਦੇ ਵਿੱਚ ਗੁਰਦੁਆਰਾ ਹਰ ਕੀ ਪੌੜੀ ਦੇ ਨੇੜੇ ਜਿੱਥੇ ਗੁਰੂ ਨਾਨਕ ਸਾਹਿਬ ਨੇ
ਚੈਲੰਜ ਕੀਤਾ ਸੀ ਬ੍ਰਾਹਮਣਾਂ ਨੂੰ ਕਿ ਵੀ ਤੁਹਾਡਾ ਪਾਣੀ ਜਿਹੜਾ ਹੈ, ਜੇ ਮੇਰਾ ਪਾਣੀ ਨਹੀਂ ਪਹੁੰਚਦਾ ਹੈ ਮੇਰੇ ਖੇਤਾਂ ਤੱਕ, ਤੇ ਤੁਹਾਡਾ ਪੁਰਖਿਆਂ ਨੂੰ ਕਿਵੇਂ ਪਹੁੰਚ ਜਾਂਦਾ ਹੈ ਪਾਇਆ ਪਾਣੀ ਜੀ। ਤੇ ਉਹ ਗੁਰਦੁਆਰਾ ਹੀ ਐਲੀਮੀਨੇਟ ਕਰਤਾ 84 85 ਦੇ ਵਿੱਚ। ਉੱਥੇ ਸਕਾਊਟਸ ਦਾ ਦਫ਼ਤਰ ਬਣਾਇਆ ਹੋਇਆ ਤੇ ਉਹ ਇਕੱਲਾ ਬੰਦਾ ਲੱਗਾ ਹੋਇਆ। ਪਹਿਲਾਂ ਉਸ ਤੋਂ ਪਹਿਲਾਂ ਜਥਾ ਵੀ ਲੈ ਕੇ ਬਲਜੀਤ ਸਿੰਘ ਦਾਦੂਵਾਲ ਵੀ ਗਏ, ਉਹ ਫੜ ਲਿਆ ਸੀ ਉੱਤਰਾਖੰਡ ਸਰਕਾਰ ਨੇ ਕਿ ਵੀ ਉਹ ਗੁਰਦੁਆਰਾ ਸਾਨੂੰ ਵਾਪਸ ਕਰਾਓ। ਤੇ ਇਹਨਾਂ ਨੂੰ ਤਾਂ ਕੋਈ ਨਹੀਂ ਹੈ, ਉਹ ਤਾਂ ਤੁਹਾਡੇ ਇਤਿਹਾਸਕ ਯਾਦਾਂ ਮਿਟਾ ਰਹੇ ਨੇ ਔਰ ਉਸ ਦੀ ਥਾਂ ਤੇ ਜਿਹੜਾ ਇਸ ਕਿਸਮ ਦੀ ਲਾਈਨ ਹੈ ਉਹਨੂੰ ਪ੍ਰੀਚ ਕਰ ਰਹੇ ਨੇ। ਤੇ ਉਹਨਾਂ ਨੇ ਫਾਈਨਲ 'ਚ ਇਹ ਕਿਹਾ ਕਿ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਪੁਸਤਕ ਹਮ ਹਿੰਦੂ ਨਹੀਂ, ਇਹ ਪੁਸਤਕ ਉਹਨਾਂ ਨੇ 1899 ਦੇ ਵਿੱਚ ਲਿਖੀ ਸੀ। ਕੋਈ ਸ਼ੱਕ ਨਹੀਂ ਹੈ, ਬੜੀ ਸ਼ਾਹਕਾਰ ਕਿਤਾਬ ਹੈ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਵੀ ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ ਤੇ 100 ਸਾਲ ਦੀ ਈਵਨ ਸਮੇਂ ਦੀ ਵਿੱਥ ਮੁੱਕ ਜਾਂਦੀ ਹੈ, ਲੱਗਦਾ ਵੀ ਜਿਵੇਂ ਅੱਜ ਦੇ ਸਿੱਖਾਂ ਲਈ ਲਿਖੀ ਹੋਏ। ਸੋ ਸਾਡੇ ਕੋਲ ਤਾਂ ਇਹ ਜਿਹੜਾ 1 ਘੰਟੇ ਦਾ ਸਮਾਂ ਬਹੁਤ ਸੀਮਤ ਹੁੰਦਾ ਜਾਂਦਾ ਹੈ ਕਿਉਂਕਿ ਹੋਰ ਵੀ ਫੀਚਰ ਨੇ, ਪਰ ਜ਼ਾਹਰ ਹੈ ਵੀ ਅਸੀਂ ਆਉਣ ਵਾਲੇ ਸਮੇਂ ਜਦੋਂ ਆਪਣੇ ਪ੍ਰੋਗਰਾਮਾਂ ਨੂੰ ਕੋਈ ਤਰਤੀਬ ਦਿਆਂਗੇ, ਇਸ ਕਿਸਮ ਦਾ ਇੱਕ ਅੱਧਾ ਪ੍ਰੋਗਰਾਮ ਮੇਰੇ ਮਾਈਂਡ 'ਚ ਵੀ ਹੈ ਕਿ ਜਿਸ 'ਚ ਅਸੀਂ ਜਿਹੜੇ ਇਤਿਹਾਸਕ ਕੁਝ ਗੱਲਾਂ ਨੇ, ਜਿਵੇਂ ਇਸ ਪੁਸਤਕ ਦਾ ਵੀ ਪਾਠ ਕੀਤਾ ਜਾ ਸਕਦਾ, ਇਹਨੂੰ ਪੜ੍ਹਿਆ ਜਾ ਸਕਦਾ, ਹੋਰ ਵੀ ਹਿਸਟਰੀ ਦੇ ਝਰੋਖੇ 'ਚੋਂ ਅਸੀਂ ਇਸ ਕਿਸਮ ਦਾ ਕੋਈ ਸੈੱਟ, ਸਾਨੂੰ ਕੋਈ ਅੱਛਾ ਹੋਸਟ ਇਸ ਦੇ ਲਈ ਮਿਲਦਾ ਹੈ ਤੇ ਅਸੀਂ ਜ਼ਰੂਰ ਇਸ ਨੂੰ ਜਿਹੜਾ ਇਨਕਲੂਡ ਕਰਾਂਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਅਮਰਦੀਪ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨੂੰ ਮਿਲਾਂਗੇ ਬ੍ਰੇਕ ਤੇ ਜਾਣ ਦਾ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।